ਬਿਸਮਿल्लाह-रहमान-रहीम ਤੇ अस्सलाम वालेकुम। 1 ਅਕਤੂਬਰ ਪਾਕਿਸਤਾਨ ਦੇ ਵਿੱਚ ਬੁੱਧ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਤੇ ਜ਼ਾਹਿਰ ਹੈ ਅਸੀਂ ਜਿਹੜੀ ਰੋਜ਼ ਹੀ ਦੇਈਦੀ ਹੈ ਵੀ ਕਿੰਨੇ ਦਿਨ ਰਹਿ ਗਏ ਨੇ। ਕਾਊਂਟਡਾਊਨ 59 ਡੇਜ਼, 59 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੀ ਰਿਟਾਇਰਮੈਂਟ ਤੇ ਮੁਲਕ ਦੇ ਵਿੱਚ ਨਵੇਂ ਆਰਮੀ ਚੀਫ ਦੇ ਆਉਣ 'ਚ। ਹੁਣ ਇਸ ਵੇਲੇ ਜਿਹੜੀ ਸੂਰਤ ਹਾਲ ਲੱਗਦੀ ਹੈ, ਜੋ ਕੁਝ ਫੀਲਡ ਮਾਰਸ਼ਲ ਸਾਹਿਬ ਨੇ ਕਰ ਛੱਡਿਆ, ਉਸ ਤੋਂ ਬਾਅਦ ਤਾਂ ਲੱਗਦਾ ਵੀ ਐਕਸਟੈਂਸ਼ਨ ਉਹਨਾਂ ਦੀ ਪੱਕੀ ਹੈ ਤੇ ਤਾਹਿਆਤ ਹੀ ਐਕਸਟੈਂਸ਼ਨ ਹੈ। ਲੇਕਿਨ ਇਹ ਜਿਹੜੀ ਜਦੋਂ ਬੰਦਾ ਐਕਸਟੈਂਸ਼ਨ ਲੈ ਲੈਂਦਾ ਉਦੋਂ ਬੰਦਾ ਲਿੱਸਾ ਹੋ ਜਾਂਦਾ, ਤਗੜਾ ਨਹੀਂ ਹੁੰਦਾ। ਉਹਦੀ ਵਜ੍ਹਾ ਹੈ ਕਿ ਦਾਗੀ ਹੋ ਜਾਂਦਾ ਬੰਦਾ। ਜਿਵੇਂ ਦਾਗੀ ਬੱਕਰਾ ਜਿਹੜਾ ਹੈ ਉਹਦੀ ਉਹ ਵੈਲਿਊ ਨਹੀਂ ਰਹਿ ਜਾਂਦੀ, ਐਵੇਂ ਐਕਸਟੈਂਸ਼ਨ ਵਾਲਾ ਜਿਹੜਾ ਆਰਮੀ ਚੀਫ ਹੁੰਦਾ ਹੈ ਜਾਂ ਜਨਰਲ ਹੁੰਦਾ ਉਹਦੀ ਫਿਰ ਉਹ ਵੈਲਿਊ ਨਹੀਂ ਹੁੰਦੀ। ਜਾਂ ਤਾਂ ਉਹ ਮਾਰਸ਼ਲ ਲਾ ਲੈ ਨਾ ਤਾਂ ਫਿਰ ਹੋਰ ਗੱਲ ਹੁੰਦੀ ਹੈ, ਫਿਰ ਉਹ ਤੁਰਿਆ ਰਹਿੰਦਾ ਹੈ, ਕਿਉਂਕਿ ਫਿਰ ਤਾਂ ਉਹਨੇ ਆਪ ਹੀ ਪੈਡਲ ਮਾਰਨਾ ਨਾ ਜਿੰਨਾ ਮਾਰੀ ਰੱਖੇ। ਜਦੋਂ ਐਕਸਟੈਂਸ਼ਨ ਲੈਂਦੇ ਹੋ ਤਾਂ ਹੁੰਦੇ ਤਾਂ ਤੁਸੀਂ ਜ਼ਾਹਿਰ ਹੈ ਆਰਮੀ ਚੀਫ ਹੀ ਹੋ ਨਾ, ਜ਼ਮੀਨ ਜਨਰਲ ਹੀ ਹੁੰਦੇ ਹੋ, ਹੈੱਡ ਆਫ ਸਟੇਟ ਤਾਂ ਨਹੀਂ ਹੁੰਦੇ। ਉਦੋਂ ਫਿਰ ਤੁਹਾਡਾ ਕੰਮ ਜਿਹੜਾ ਉਹ ਲਿੱਸਾ ਹੋ ਜਾਂਦਾ, ਕਿਉਂਕਿ 5-4 ਜਿਹੜੇ ਹੋਰ ਜਰਨੈਲ ਨੇ ਜਿਹੜੇ ਬਣਨਾ ਚਾਹੁੰਦੇ ਨੇ ਆਰਮੀ ਚੀਫ, ਉਹ ਜ਼ਾਹਿਰ ਉਹਨਾਂ ਨੂੰ ਵੀ ਰਿਟਾਇਰ ਹੋਣਾ ਪਏਗਾ, ਉਹਨਾਂ ਤੋਂ ਪਿਛਲੇ ਵਾਲਿਆਂ ਦਾ ਵੀ ਨੁਕਸਾਨ ਹੋਏਗਾ। ਇਸ ਲਈ ਮਾਮਲਾ ਜਿਹੜਾ ਉਹਦਾ ਉਹ ਨਹੀਂ ਰਹਿ ਜਾਂਦਾ। ਕੱਲ੍ਹ ਐਮਲ ਵਲੀ ਖਾਨ ਸਾਹਿਬ ਨੇ ਜੋ ਕੁਝ ਕੀਤਾ ਹੈ, ਉਹਨਾਂ ਨੇ ਜੋ ਕੁਝ ਫੀਲਡ ਮਾਰਸ਼ਲ ਨੂੰ ਆਖ ਛੱਡਿਆ, ਉਰਦੂ ਵੀਲਾਗ 'ਚ ਅਸੀਂ ਕਵਰ ਕੀਤਾ, ਉਹ ਵੇਖਿਓ, ਉੱਥੋਂ ਤੁਹਾਨੂੰ ਹੋਰ ਅੰਦਾਜ਼ਾ ਹੋ ਜਾਏਗਾ ਵੀ ਮਾਮਲਾ ਕਿਹੜੇ ਪਾਸੇ ਨੂੰ ਤੁਰ ਪਿਆ ਹੈ। ਜ਼ਰਾ ਪਹਿਲੀ ਖਬਰ ਲੈ ਲਈਏ। ਅੱਜ ਵੈਸੇ ਅੱਜ ਦਾ ਮੇਨ ਮੌਜੂ ਤੇ ਬਾਬਾ ਜੀ ਦਾ ਠੁੱਲੂ ਹੈ। ਮਾਜ਼ਰਤ ਇਸ ਲਫ਼ਜ਼ ਦੇ ਉੱਤੇ, ਮੈਨੂੰ ਪਤਾ ਹੈ ਕਿ ਮਾਕੂਲ ਲਫ਼ਜ਼ ਨਹੀਂ ਹੈ, ਲੇਕਿਨ ਮੈਂ ਇਸਤੇਮਾਲ ਨਹੀਂ ਕੀਤਾ, ਨਾ ਮੈਂ ਕਰ ਸਕਦਾ, ਨਾ ਇੰਨੀ ਜੁਰਤ ਕਰ ਸਕਦਾ। ਇਹ ਅਜ਼ਮਾ ਬੁਖਾਰੀ ਸਾਹਿਬਾਂ ਨੇ ਇਸਤੇਮਾਲ ਕੀਤਾ, ਜਿਹੜੇ ਪੰਜਾਬ ਦੀ ਇਨਫੋਰਮੇਸ਼ਨ ਮਿਨਿਸਟਰ ਨੇ, ਅਤੇ ਉਹਨਾਂ ਨੇ ਇਹ ਲਫ਼ਜ਼ ਇਸਤੇਮਾਲ ਕੀਤਾ। ਇਹਦੇ 'ਤੇ ਤਫਸੀਲੀ ਗੱਲ ਕਰਾਂਗੇ। ਹੁਣ ਭਾਵੇਂ ਬਾਬਾ ਜੀ ਗੁੱਸਾ ਕਰ ਜਾਣ, ਉਹ ਅਲੱਗ ਗੱਲ ਹੈ, ਲੇਕਿਨ ਇੱਥੇ ਤਫਸੀਲੀ ਗੱਲ ਕਰਾਂਗੇ। ਲੇਕਿਨ ਪਹਿਲਾਂ ਜ਼ਰਾ ਦੂਜੀਆਂ ਖਬਰਾਂ ਲੈ ਲਈਏ ਕਿ ਜਨਰਲ ਅਸੈਂਬਲੀ ਦੇ ਵਿੱਚ ਜਿਸ ਵੇਲੇ ਸ਼ਹਿਬਾਜ਼ ਸ਼ਰੀਫ ਸਾਹਿਬ ਤਕਰੀਰ ਕਰ ਰਹੇ ਸਨ, ਅਤੇ ਉੱਥੇ ਥੋੜ੍ਹੇ ਜਿਹੇ ਪਟਵਾਰੀ ਲੈ ਕੇ ਗਏ ਸਨ। ਅੱਛਾ, ਹੁਣ ਪਟਵਾਰੀਆਂ ਦੇ ਵੀ ਲੈਵਲ ਨੇ ਵਿਚਾਰਿਆਂ ਦੇ। ਹੁਣ ਕੁਝ ਪਟਵਾਰੀ ਜਿਹੜੇ ਨੇ ਉਹਨਾਂ ਨੂੰ ਚਲੋ ਤੁਸੀਂ ਜ਼ਿਲ੍ਹਾ ਕੌਂਸਲ ਲੈ ਜਾਓ। ਉਹ ਕਮਲਿਓ, ਜ਼ਿਲ੍ਹਾ ਕੌਂਸਲ ਅਤੇ ਸਲਾਮਤੀ ਕੌਂਸਲ ਫ਼ਰਕ ਹੈ, ਮੇਰੀ ਗੱਲ ਸਮਝਦੇ ਹੋ। ਅਕਵਾਮ ਮੁਤੱਹਿਦਾ ਦੀ ਸਲਾਮਤੀ ਕੌਂਸਲ ਅਤੇ ਇੱਥੇ ਮੇਰਾ ਉਹਦਾ ਨਾਰੋਵਾਲ ਦੀ ਜਾਂ ਗੁਜਰਾਂਵਾਲੇ ਦੀ ਜਾਂ ਫੈਸਲਾਬਾਦ ਦੀ ਜਾਂ ਚਨਿਓਟ ਦੀ ਜ਼ਿਲ੍ਹਾ ਕੌਂਸਲ ਦਾ ਫ਼ਰਕ ਹੈ। ਉਹ ਜਿਹੜੇ ਜ਼ਿਲ੍ਹਾ ਕੌਂਸਲ 'ਚ ਪਾਉਣ ਵਾਲੇ ਬਦਬਖਤ ਸਨ, ਉਹਨਾਂ ਨੂੰ ਜਾ ਸਲਾਮਤੀ ਕੌਂਸਲ 'ਚ ਪਾ ਦਿੱਤਾ। ਉਹ ਉੱਥੇ ਨਾਅਰੇ ਮਾਰਦੇ ਰਹੇ, ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਇੰਝ ਨਾਅਰੇ ਨਹੀਂ ਮਾਰੀਦੇ। ਉਹਦੀ ਵਜ੍ਹਾ ਕੀ ਹੈ? ਬੜੇ ਬੜੇ ਵੱਡੇ ਮੁਲਕ ਨੇ, ਉਹਨਾਂ ਦੇ ਬੜੇ ਬੜੇ ਲੋਕ ਨੇ ਉੱਥੇ, ਉਹ ਜ਼ਿਆਦਾ ਤਾਦਾਦ 'ਚ ਵੀ ਆ ਸਕਦੇ ਨੇ ਪਾਸ ਲੈ ਕੇ। ਅਤੇ ਇਸ ਤਰ੍ਹਾਂ ਤੇ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਅਗਰ ਤਕਰੀਰ ਕਰ ਰਿਹਾ ਹੋਵੇ ਅਤੇ ਇੰਡੀਆ ਵਾਲੇ ਨਾਅਰੇ ਮਾਰਨਾ ਸ਼ੁਰੂ ਕਰ ਦੇਣ, ਫਿਰ ਕੀ ਕਰੋਗੇ? ਸੋਚੋ ਨਾ, ਮਤਲਬ ਹਰ ਜਗ੍ਹਾ ਦੇ ਕੋਈ ਆਦਾਬ ਹੁੰਦੇ ਨੇ ਨਾ। ਹੁਣ ਤੁਸੀਂ ਬਾਥਰੂਮ ਜਿਹੜਾ ਉਹ ਬਾਥਰੂਮ 'ਚ ਹੀ ਜਾ ਕੇ ਕਰਨਾ ਹੈ, ਉਹ ਤੁਸੀਂ ਡਾਈਨਿੰਗ ਟੇਬਲ ਦੇ ਲਾਗੇ ਨਹੀਂ ਬਹਿ ਕੇ ਕਰ ਦੇਣਾ। ਲੇਕਿਨ ਉਹ ਪਟਵਾਰੀ ਤੇ ਹੁਣ ਮੇਰਾ ਉਹਦੇ ਜਿੱਥੇ ਦਿਲ ਕਰਤੇ ਉੱਥੇ ਬਹਿ ਜਾਂਦੇ ਨੇ। ਉਹ ਜਿਹੜੇ ਜ਼ਿਲ੍ਹਾ ਕੌਂਸਲ 'ਚ ਖੜਨ ਵਾਲੇ ਬੰਦੇ ਸਨ, ਉਹਨਾਂ ਨੂੰ ਇਹਨਾਂ ਸਲਾਮਤੀ ਕੌਂਸਲ ਛੱਡ ਦਿੱਤਾ। ਗੰਦੀਆਂ ਗਾਲਾਂ ਕੱਢਦੇ ਨੇ, ਦੂਜੇ ਕੰਮ ਇਹੋ ਜਿਹੇ ਕਰਦੇ ਨੇ। ਉਹ ਇੱਕ ਨੂੰ ਨਾਲ ਲੈ ਕੇ ਫਿਰਦੇ ਸਨ। ਉਹਨੇ ਬਾਜੀ ਮਰੀਮ ਦੇ ਬਾਰੇ ਉਹ ਜਿਹੀ ਗੱਲ ਕੀਤੀ ਜੇ ਮੈਂ ਸੋਚ ਵੀ ਨਹੀਂ ਸਕਦਾ। ਕਿਸੇ ਧੀ ਭੈਣ ਦੇ, ਮਤਲਬ ਕਿਸੇ ਦੇ ਬਾਰੇ ਵੀ ਨਹੀਂ। ਉਹਨੇ ਆਖਿਆ ਮੈਂ ਬੱਤੀ ਦੇ ਦਿਆਂਗਾ, ਨਾਲ ਕੋਈ ਗੰਦੀਆਂ ਗਾਲਾਂ ਵੀ ਕੱਢੀਆਂ ਸਨ। ਬੜੇ ਕੋਈ ਬੇਸ਼ਰਮ ਨੇ ਬਈ, ਉਹਨੂੰ ਵੀ ਨਾਲ ਲਈ ਫਿਰਦੇ ਨੇ, ਚਾੜੀ ਫਿਰਦੇ ਨੇ। ਮੇਰਾ ਮਤਲਬ ਇਹਨਾਂ ਨੂੰ ਜਿਹੜਾ ਗਾਲਾਂ ਕੱਢੇ ਉਹਦੇ ਨਾਲ ਠੀਕ ਰਹਿੰਦੇ ਨੇ, ਮੈਂ ਹਿਸਾਬ ਲਾਇਆ। ਐਨੀਵੇਜ਼, ਲੌਂਗ ਸਟੋਰੀ ਸ਼ਾਰਟ ਹੈ ਕਿ ਇਹਨਾਂ ਨੇ ਉਹ ਜ਼ਿਲ੍ਹਾ ਕੌਂਸਲ 'ਚ ਪਾਉਣ ਵਾਲੇ ਜਾ ਅਕਵਾਮ ਮੁਤੱਹਿਦਾ 'ਚ ਪਾਤੇ ਸਲਾਮਤੀ ਕੌਂਸਲ 'ਚ। ਉਹਨਾਂ ਉੱਥੇ ਨਾਅਰੇ ਮਾਰਤੇ। ਹੁਣ ਸਲਾਮਤੀ ਕੌਂਸਲ ਨੇ ਉਹਦੀ ਇਨਵੈਸਟੀਗੇਸ਼ਨ ਖੋਲ੍ਹੀ ਹੈ ਵੀ ਇਹ ਕਿਹੜੇ ਇੱਥੇ ਡੰਗਰ ਆਏ ਸਨ, ਕਿੰਨੇ ਬੰਨੇ ਸਨ ਇਹ ਡੰਗਰ, ਜਿਨ੍ਹਾਂ ਨੇ ਇੱਥੇ ਇਹੋ ਜਿਹੀ ਨਾਅਰੇਬਾਜ਼ੀ ਕੀਤੀ ਹੈ। ਅਤੇ ਇਹਨਾਂ ਨੂੰ ਨਾ ਹੀ ਇੱਥੋਂ ਦੇ ਪ੍ਰੋਟੋਕੋਲ ਦਾ ਪਤਾ ਹੈ, ਨਾ ਹੀ ਇਹਨਾਂ ਨੂੰ ਇੱਥੋਂ ਦੇ ਜਿਹੜੇ ਜ਼ਾਬਤੇ ਨੇ ਉਹਨਾਂ ਦਾ ਪਤਾ ਹੈ, ਨਾ ਹੀ ਇੱਥੋਂ ਦੀ ਜਿਹੜੀ ਕੋਈ ਐਸਥੈਟਿਕ ਹੈ, ਐਟੀਕੇਟਸ ਨੇ, ਉਹਨਾਂ ਦਾ ਕੋਈ ਪਤਾ ਹੈ। ਮਤਲਬ ਕੋਈ ਰਵੱਈਆ ਹੁੰਦਾ। ਬਹਰਹਾਲ ਇਹ ਉੱਥੇ ਹੁਣ ਇਨਕੁਆਇਰੀ ਹੋ ਰਹੀ ਹੈ। ਜੰਗ ਦੀ ਰਿਪੋਰਟ ਹੈ ਜੀ, ਮੇਰੀ ਨਹੀਂ ਹੈ। ਇਹ ਬਾਅਦ 'ਚ ਇਹਨਾਂ ਨੇ ਆਖਣਾ ਜੀ ਆਪਣੇ ਕੋਲੋਂ ਖਬਰ ਬਣਾ ਦਿੱਤੀ ਹੈ। ਇਹ ਜੰਗ ਦੀ ਖਬਰ ਹੈ। ਰੋਜ਼ਨਾਮਾ ਜੰਗ ਨੇ ਕਿਹਾ ਜੀ ਹੁਣ ਇਹ ਪਤਾ ਲਵਾਉਣ ਡਈ ਹੈ ਜਿਹੜੀ ਅਕਵਾਮ ਮੁਤੱਹਿਦਾ ਕਿ ਇਹ ਕਿੰਨੇ ਇਹਨਾਂ ਦੇ ਪਾਸ ਜਾਰੀ ਕਰਵਾਏ ਸਨ ਅਤੇ ਇਹ ਡੰਗਰ ਕਿੱਥੋਂ ਆਏ ਸਨ। ਡੰਗਰ ਮੈਂ ਕੋਈ ਇਹਨਾਂ ਨੂੰ ਜਾਨਵਰ ਨਹੀਂ ਕਹਿ ਰਿਹਾ, ਮੈਂ ਇਹਨਾਂ ਦੀ ਜਿਹੜੀ ਅਕਲ ਹੈ ਉਹਦੀ ਵਜ੍ਹਾ ਤੋਂ ਕਹਿ ਰਿਹਾ। ਅੱਛਾ ਜੀ, ਅਗਲੀ ਖਬਰ ਲੈ ਲਓ। MNS ਦੇ ਅਲਾਊਂਸ ਦੇ ਵਿੱਚ ਇਜ਼ਾਫੇ ਤੋਂ ਬਾਅਦ ਉਹਨਾਂ ਦੀ ਮਜਮੂਈ ਤਨਖਾਹ 10 ਲੱਖ ਰੁਪਈਆ ਮਹਾਨਾ ਹੋ ਗਈ। ਹੁਣ ਬੜੇ ਸਾਰੇ MNS ਤੁਹਾਨੂੰ ਕਦੀ ਨਜ਼ਰ ਹੀ ਨਹੀਂ ਆਉਂਦੇ, ਗੱਲ ਵੀ ਨਹੀਂ ਕਰਦੇ, ਬੋਲਦੇ ਵੀ ਨਹੀਂ। ਸਾਡੇ ਵਾਲੇ ਤਾਂ ਕਈ ਇਮਰਾਨ ਖਾਨ ਦਾ ਟਵੀਟ ਨਹੀਂ ਰੀਟਵੀਟ ਕਰਦੇ, ਪਰ 10 ਲੱਖ ਰੁਪਈਆ ਸਾਡੇ ਵਾਲੇ ਹੋਣ ਜਾਂ ਉਹਨਾਂ ਵਾਲੇ ਹੋਣ, ਸਾਰਿਆਂ ਨੂੰ ਲੱਭੇਗਾ। ਜਿਹੜਾ ਚੇਅਰਮੈਨ ਕਮੇਟੀ ਹੋਏਗਾ ਉਹਨੂੰ 25,000 ਰੁਪਈਆ ਐਜ਼ਾਜ਼ੀ ਤਨਖਾਹ ਵੀ ਲੱਭੇਗੀ ਨਾਲ। ਹਰ MNA ਨੂੰ ਅਸੈਂਬਲੀ ਔਰ ਕਮੇਟੀ ਦੇ ਇਜਲਾਸ 'ਚ ਸ਼ਿਰਕਤ 'ਤੇ 7200 ਰੁਪਈਆ ਵੀ ਨਾਲ ਲੱਭੇਗਾ। ਕੋਈ ਹੋਰ ਵੀ ਦੇ ਦਿਓ, ਕਿਤੇ ਰਹਿ ਨਾ ਜਾਣ ਇਹਨਾਂ ਨੂੰ। ਮੇਰਾ ਖਿਆਲ ਹੈ ਨਾਲ ਵਿਟਾਮਿਨ C ਅਤੇ ਵਿਟਾਮਿਨ D ਦੇ ਕੈਪਸੂਲ ਵੀ ਉੱਥੇ ਫ੍ਰੀ ਦੇ ਦਿਆ ਕਰੋ। ਮਤਲਬ ਉਹੀ ਕਸਰ ਰਹਿ ਗਈ ਹੈ ਜਿੰਨੇ ਪੈਸੇ ਦੇਣ ਡਏ ਜੇ। ਬਹਰਹਾਲ ਚਲੋ ਖੈਰ, ਇਹ ਤਾਂ ਹੋ ਗਿਆ ਹੁਣ ਜੋ ਹੋਣਾ ਸੀ। ਅਗਲੀ ਖਬਰ ਲੈ ਲਓ ਛੇਤੀ ਨਾਲ। ਅਗਲੀ ਖਬਰ ਇਹ ਹੈ ਕਿ ਮਰੀਮ ਨਵਾਜ਼ ਸਾਹਿਬਾ ਨੇ ਇਹ ਦੱਸਿਆ ਵੀ ਮੈਂ ਤੜਫ ਕੇ ਰਾਤਾਂ ਗੁਜ਼ਾਰਦੀ ਹਾਂ। ਬਾਜੀ ਨੇ ਕਿਹਾ ਹੈ ਕਿ ਮੈਂ ਤੜਫ ਕੇ ਰਾਤਾਂ ਗੁਜ਼ਾਰਦੀ ਹਾਂ।
ਪੂਰੀ ਗੱਲ ਦੱਸਦਾ ਤੁਹਾਨੂੰ। ਉਹਨਾਂ ਨੇ ਕਿਹਾ ਹੈ ਕਿ ਪਾਣੀ ਦਾ ਬਹਾਓ ਬਹੁਤ ਜ਼ਿਆਦਾ ਸੀ, ਤੇਜ਼ ਸੀ, ਅਤੇ ਮੈਂ ਰਾਤ ਸਾਰੀ ਉੱਠ ਕੇ ਫੋਨ ਚੈੱਕ ਕਰਦੀ ਸਾਂ ਵੀ ਕੀ ਕੋਈ ਭੈੜੀ ਖਬਰ ਤਾਂ ਨਹੀਂ ਆ ਗਈ, ਅਤੇ ਮੈਂ ਤੜਫ ਕੇ ਰਾਤਾਂ ਗੁਜ਼ਾਰੀਆਂ ਨੇ। ਅਤੇ ਬਾਜੀ ਦੇ ਤੜਫਣ ਦਾ ਹਿਸਾਬ ਕਿਤਾਬ ਇੰਨਾ ਬਣ ਗਿਆ ਕਿ 10 ਮਿੰਟ ਦੀ ਫਲਾਈਟ ਵਾਸਤੇ ਵੀ ਏਅਰ ਕੰਡੀਸ਼ਨ ਯੂਨਿਟ ਜਿਹੜਾ ਉਹ ਨਾਲ ਲੈ ਗਏ ਨੇ, ਤਾਂ ਕਿ ਕਿਤੇ ਬਾਜੀ ਜਿਹੜੀ ਹੈ ਉਹ ਫਲਾਈਟ ਦੇ ਵਿੱਚ ਬਾਜੀ ਕਿਤੇ ਤੜਫ ਨਾ ਉੱਠੇ। ਜ਼ਰਾ ਸੋਚ ਲਓ ਇਹ ਵਾਲੀ ਬਾਜੀ ਜਿਹੜੀ ਕਿੰਨੀ ਕੁ ਤੜਫ ਕੇ ਰਾਤ ਗੁਜ਼ਾਰਦੀ ਹੋਏਗੀ ਕਿ 10 ਮਿੰਟ ਦੀ ਫਲਾਈਟ ਸੀ ਅਤੇ ਉੱਥੇ। ਲੇਕਿਨ ਉਹ ਵੀ ਗੱਲ ਠੀਕ ਹੈ, ਉਹ ਜ਼ਾਹਿਰ ਹੈ ਮੇਕਅਪ ਵਗੈਰਾ ਪਿਘਲ ਜਾਂਦਾ, ਦੂਸਰੀਆਂ ਚੀਜ਼ਾਂ, ਉਹ ਫਿਰ ਮਾਮਲਾ ਜਿਹੜਾ ਕੋਈ ਮੈਂ ਬਾਜੀ ਦੀ ਗੱਲ ਨਹੀਂ ਕਰਦਾ, ਉਹਦੇ ਜਿਹੜੇ ਬੰਦੇ ਬੈਠੇ ਨੇ ਉਹਨਾਂ ਨੇ ਵੀ ਕਿਸੇ ਨੇ ਹੋ ਸਕਦਾ ਮੇਕਅਪ ਕੀਤਾ ਹੋਵੇ। ਇਹਦੇ 'ਚ ਕੋਈ ਕੱਲੀ ਬਾਜੀ ਦੇ ਉੱਤੇ ਹਮਲਾਵਰ ਹੋਣ ਦੀ ਗੱਲ ਨਹੀਂ ਕਿ ਉਹ ਖਾਤੂਨ ਹੈ ਤੇ ਉੱਤੇ ਹੋ ਜਾਓ। ਬੰਦੇ ਮੇਰੇ ਵਰਗਾ ਬੰਦਾ ਅਗਰ ਉਹਨੇ ਵੀ ਕੋਈ ਮੂੰਹ ਦੇ ਉੱਤੇ ਕੋਈ ਸਨ ਬਲੌਕ ਵਗੈਰਾ ਕੋਈ ਸ਼ੈ ਵੀ ਲਾਈ, ਉਹ ਪਿਘਲ ਜਾਏਗਾ ਸਾਰਾ ਕੁਝ। ਉਸ ਵਾਸਤੇ ਉਹਨਾਂ ਨੇ ਬਾਜੀ ਵਾਸਤੇ ਸਪੈਸ਼ਲ ਜਿਹੜਾ ਉਹ ਏਅਰ ਕੰਡੀਸ਼ਨ ਯੂਨਿਟ 10 ਮਿੰਟ ਦੀ ਫਲਾਈਟ ਵਾਸਤੇ ਵੀ ਰੱਖ ਦਿੱਤਾ। ਉਹਨਾਂ ਨੇ ਕਿਹਾ ਕਿ ਕੰਮ ਜਿਹੜਾ ਕੰਮ ਖਰਾਬ ਨਾ ਹੋ ਜਾਏ ਇੱਥੋਂ। ਅਤੇ ਬਾਜੀ ਤਾਂ ਫਿਰ ਗੁੱਸੇ 'ਚ ਆਈ, ਤੁਹਾਨੂੰ ਪਤਾ ਉਹ ਤਾਂ ਪ੍ਰਿੰਸੈਸ ਹੈ, ਉਹ ਤਾਂ ਫਿਰ ਛੱਡਦੀ ਕੋਈ ਸ਼ੈ ਨਹੀਂ। ਅੱਗੇ ਚੱਲਦੇ ਜੀ। ਅਗਲੀ ਖਬਰ ਜਿਹੜੀ ਹੈ ਉਹ ਸਾਡੇ ਜਿੰਨੇ ਵੀ ਇਸ ਵੇਲੇ ਜਮੀਅਤ ਉਲਮਾ ਇਸਲਾਮ, ਜਮਾਤ-ਏ ਇਸਲਾਮੀ ਦੇ ਕਾਰਕੁਨਾਨ ਹੈ ਔਰ ਤਹਿਰੀਕ ਲਬੈਕ ਵਾਲੇ, ਉਹ ਹਮੇਸ਼ਾ ਯਹੂਦੀ ਏਜੰਟ ਲੱਭਦੇ ਫਿਰਦੇ ਸਨ। ਕਦੀ ਕਿਸੇ ਨੂੰ ਆਖਦੇ ਸਨ, ਕਦੀ ਕਿਸੇ ਨੂੰ ਆਖਦੇ। ਨੂਨ ਲੀਗ ਵਾਲੇ ਤਾਂ ਜ਼ਾਹਿਰ ਹੈ ਸਾਨੂੰ ਹੀ ਆਖਦੇ ਸਨ, ਲੇਕਿਨ ਚਲੋ ਕੌਮ ਨੂੰ ਇਹ ਵੀ ਫਾਇਦਾ ਹੋ ਗਿਆ ਵੀ ਉਹਨਾਂ ਪਹਿਲੀ ਵਾਰੀ ਵੇਖ ਲਿਆ ਵੀ ਕੌਣ ਹੁੰਦਾ, ਕਿਹੋ ਜਿਹੇ ਹੁੰਦੇ ਨੇ। ਲੇਕਿਨ ਰੱਬ ਦੇ ਕੰਮ ਵੇਖੋ, ਜੋ ਕੁਝ ਲੋਕਾਂ ਨੂੰ ਆਂਦੇ ਸਨ, ਜੋ ਕੁਝ ਲੋਕਾਂ ਨੂੰ ਆਂਦੇ ਸਨ, ਯਾਦ ਕਰੋ, ਜੋ ਕੁਝ ਲੋਕਾਂ ਨੂੰ ਆਂਦੇ ਸਨ ਉਹ ਇਹਨਾਂ ਦੇ ਸਾਹਮਣੇ ਆ ਗਿਆ। ਬੇਨਜ਼ੀਰ ਸਾਹਿਬਾਂ ਦੀਆਂ ਨੰਗੀਆਂ ਜਾਲੀ ਗੰਦੀਆਂ ਤਸਵੀਰਾਂ ਸੁੱਟਦੇ ਸਨ। ਨੁਸਰਤ ਭੁੱਟੋ ਸਾਹਿਬਾਂ ਦੀਆਂ, ਮਾਂ ਦੀ ਉਮਰ ਦੀ ਸੀ, ਉਹਦੀਆਂ ਸੁੱਟਦੇ ਸਨ। ਐਸੇ ਬਗੈਰਤ ਲੋਕ ਨੇ। ਜਮਾਇਮਾ ਖਾਨ ਸਾਹਿਬਾਂ ਦੇ ਉੱਤੇ ਹੋਰ ਇਹਨਾਂ ਨੇ ਕਿਹੜਾ ਕੰਮ ਨਹੀਂ ਕੀਤਾ। ਬੇਨਜ਼ੀਰ ਸਾਹਿਬਾਂ ਪੀਲੇ ਕੱਪੜੇ ਪਾ ਕੇ ਆ ਗਏ ਤਾਂ ਉਹਨਾਂ ਨੂੰ ਟੈਕਸੀ ਆਖਿਆ। ਅੱਜ ਵੇਖੋ ਆਪਣੀ ਧੀ ਅੱਜ ਸਿਆਸਤ ਦੇ ਵਿੱਚ ਹੈ ਅਤੇ ਅੱਜ ਉਹੀ ਤਕਲੀਫ ਹੁੰਦੀ ਜਦੋਂ ਲੋਕ ਗੱਲ ਕਰਦੇ ਨੇ। ਅਸੀਂ ਤਾਂ ਨਹੀਂ ਇਹੋ ਜਿਹੀ ਗੱਲ ਕਰਾਂਗੇ ਜਿਹੜੀ ਇਹ ਲੋਕਾਂ ਦੀਆਂ ਭੈਣਾਂ ਵਾਸਤੇ ਕਰਦੇ ਰਹੇ ਨੇ, ਲੇਕਿਨ ਵੇਖੋ ਅੱਲਾ ਨੇ। ਔਰ ਇਸੇ ਤਰ੍ਹਾਂ ਯਹੂਦੀ ਏਜੰਟ ਕਰਦੇ ਸਨ। ਅੱਲਾ ਨੇ ਵਾਅਦਾ ਕੀਤਾ ਹੋਇਆ ਵੀ ਇੱਥੇ ਮੈਂ ਬੇਨਕਾਬ ਕਰਨੇ। ਅੱਛਾ, ਅਗਲੀ ਜ਼ਰਾ ਇੱਕ ਵੀਡੀਓ ਸੁਣ ਲੈਣਾ। ਸਾਡੀ ਭੈਣ ਨੇ ਵੀ ਔਰਤ ਕਾਰਡ ਕੱਢ ਲੈਂਦੀ ਹੈ ਬੜੀ ਜਲਦੀ। ਭੈਣ ਸਾਹਿਬਾ, ਬੀਬੀ ਸਾਹਿਬਾ, ਬਾਜੀ ਸਾਹਿਬਾ, ਔਰਤ ਕਾਰਡ ਨਾ ਕੱਢਿਓ। ਅਸੀਂ ਤੁਹਾਡੇ ਪ੍ਰੋਫੈਸ਼ਨ ਦੇ ਉੱਤੇ ਕੌਮੈਂਟ ਕਰ ਰਹੇ ਹਾਂ, ਤੁਹਾਡੀ ਜ਼ਾਤ 'ਤੇ ਨਹੀਂ ਕਰ ਰਹੇ। ਇਹਨਾਂ ਨੇ ਫਿਰ ਡੰਗ ਮਾਰਿਆ। ਅੱਛਾ, ਇੱਕ ਸੱਪ ਹੁੰਦਾ, ਉਹਨੂੰ ਫੀਮੇਲ ਆਉਂਦੇ ਨੇ, ਦਮੂਈ ਆਉਂਦੇ ਨੇ, ਫੀਮੇਲ ਸੱਪ ਹੁੰਦਾ ਸ਼ਾਇਦ, ਉਹਦੇ 2 ਮੂੰਹ ਹੁੰਦੇ ਨੇ, ਉਹ ਦੋਵੇਂ ਪਾਸੋਂ ਡੰਗ ਮਾਰਦੀ ਹੈ। ਅੱਛਾ, ਇੱਕ ਸੱਪ ਹੁੰਦਾ ਜਿਹੜਾ ਡੰਗ ਮਾਰ ਕੇ ਪੁੱਠਾ ਹੋ ਜਾਂਦਾ, ਫਿਰ ਉਹ ਜ਼ਹਿਰ ਪਾਉਂਦਾ। ਉਹਨੇ ਤੁਸੀਂ ਆਪ ਫੈਸਲਾ ਕਰਨਾ ਵੀ ਇਹ ਜਿਹੜੀ ਖਬਰ ਹੈ, ਬਾਜੀ ਨਹੀਂ ਮੈਂ ਆਖ ਰਿਹਾ, ਆਸਮਾ ਸ਼ਰਾਜ਼ੀ ਨੂੰ ਨਹੀਂ ਮੈਂ ਨਾ ਦਮੂਈ ਆਖ ਰਿਹਾ, ਨਾ ਪੁੱਠੇ ਹੋਣ ਵਾਲਾ ਸੱਪ ਆਖ ਰਿਹਾ, ਮੈਂ ਇਹਨਾਂ ਦੀ ਖਬਰ ਨੂੰ ਆਖ ਰਿਹਾ। ਇਹ ਖਬਰ ਤੁਸੀਂ ਸੁਣਨੀ, ਫਿਰ ਹਿਸਾਬ ਲਾਉਣਾ ਵੀ ਇਹ ਬਾਜੀ ਨੇ ਕਿਸ ਤਰੀਕੇ ਨਾਲ, ਕਿ ਡੰਗ ਬਾਜੀ ਦੀ ਖਬਰ ਨੇ ਮਾਰ ਕੇ ਖਬਰ ਪੁੱਠੀ ਹੋਈ ਹੈ ਜਾਂ ਸਿੱਧਾ ਹੀ ਡੰਗ ਮਾਰਿਆ। ਆਸਮਾ ਸ਼ਰਾਜ਼ੀ ਸਾਹਿਬਾਂ ਨੇ ਖਬਰ ਦਿੱਤੀ ਬੜੀ ਬਣਾ ਕੇ, ਬੜੇ ਪੱਕੇ ਮੂੰਹ ਨਾਲ, ਸਕਾਫ ਜ਼ਰਾ ਖਿੱਚ ਕੇ, ਬੜਾ ਪੱਕੇ ਮੂੰਹ ਦੇ ਨਾਲ ਨਾ ਸਰਕਾਰੀ ਹਾਜ਼ਰ ਬਣਦਿਆਂ ਉਹਨਾਂ ਨੇ ਖਬਰ ਦਿੱਤੀ ਹੈ ਕਿ 90 ਦੀ ਦਿਹਾਈ ਦੇ ਵਿੱਚ ਸਿਆਸਤ ਬੜੀ ਪਾਕ ਸਾਫ ਸੀ। ਇਖਤਲਾਫਾਤ ਬੜੇ ਹੁੰਦੇ ਸਨ ਮੋਹਤਰਮਾ ਆਪਣਾ ਬੇਨਜ਼ੀਰ ਭੁੱਟੋ ਸਾਹਿਬਾਂ ਦੇ ਔਰ ਨਵਾਜ਼ ਸ਼ਰੀਫ ਦੇ, ਲੇਕਿਨ ਇਖਲਾਕੀਆਤ ਦੇ ਵਿੱਚ ਰਹਿੰਦੇ ਸਨ ਦੋਵੇਂ। ਨਵਾਜ਼ ਸ਼ਰੀਫ ਸਾਹਿਬ ਵੀ ਇਖਲਾਕੀਆਤ 'ਚ ਰਹਿੰਦੇ ਸਨ, ਬੇਨਜ਼ੀਰ ਸਾਹਿਬਾਂ ਵੀ ਇਖਲਾਕੀਆਤ 'ਚ ਰਹਿੰਦੀਆਂ ਸਨ। ਫਿਰ ਉਹਨਾਂ ਨੇ ਕਿਹਾ PTI ਆਈ। ਫਿਰ ਸ਼ੁਰੂ 'ਚ ਉਹਨਾਂ ਚੰਗੇ ਅਲਫਾਜ਼ ਕਹੇ PTI ਵਾਸਤੇ। ਉਹਨਾਂ ਕਿਹਾ ਇਹ ਮਿਡਲ ਕਲਾਸ ਨੂੰ ਇਹਨਾਂ ਨੇ ਸਿਆਸਤ 'ਚ ਲਿਆਂਦਾ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹਨਾਂ ਦੇ ਆਉਣ 'ਤੇ ਮਿਡਲ ਕਲਾਸ ਆਈ ਵੀ, ਲੇਕਿਨ ਫਿਰ ਇਹਨਾਂ ਨੇ ਪੋਲਿਊਟ ਕਰਤਾ, ਗੰਦ ਪਾ ਦਿੱਤਾ ਸਿਆਸਤ ਦੇ ਵਿੱਚ। ਇਹਨਾਂ ਦੀ ਸੋਸ਼ਲ ਮੀਡੀਆ ਦੀ ਟੀਮ, ਇਸ਼ਾਰਾ ਸਾਡੇ ਵਰਗਿਆਂ ਵਾਲੇ ਪਾਸੇ ਹੈ, ਦੂਜਿਆਂ ਵਾਲੇ ਪਾਸੇ, ਇਹਨਾਂ ਨੇ ਗੰਦ ਪਾ ਦਿੱਤਾ। ਅਤੇ ਇਹ ਹੁਣ ਜਿਹੜੀਆਂ ਗਾਲਾਂ ਕੱਢਦੇ ਨੇ ਅਤੇ ਸਭ ਕੁਝ ਹੈ, ਅਤੇ ਇਹ ਪਾਰਟੀ ਨੇ ਸਿਆਸਤ ਦੇ ਵਿੱਚ ਜਿਹੜੇ ਇਖਲਾਕੀਆਤ ਨੇ ਉਹਨਾਂ ਨੂੰ ਖਤਮ ਕਰ ਦਿੱਤਾ। ਮਤਲਬ ਗਾਲੀ ਗਲੋਚ ਲੈਣ ਦੀ। ਮਾਸ਼ਾ ਅੱਲਾ। ਇਹ ਵੈਸੇ ਮੈਨੂੰ ਇਹ ਹਿਸਾਬ ਲੱਗ ਗਿਆ ਵੀ ਬੰਦੇ ਨੇ ਸਰਕਾਰੀ ਹੱਜ ਕੀਤਾ ਹੋਵੇ ਤਾਂ ਉਹਨੂੰ ਹਦਾਇਤ ਨਹੀਂ ਆਉਂਦੀ, ਪੈਸਿਆਂ ਨਾਲ ਹੀ ਕਰਨਾ ਚਾਹੀਦਾ। ਐਸੇ ਬਾਜੀ ਕਹਿੰਦੀ ਹੈ ਮੈਂ ਬਾਅਦ 'ਚ ਪੈਸੇ ਦੇ ਦਿੱਤੇ ਸਨ, ਲੇਕਿਨ ਉਦੋਂ ਤਾਂ ਚਲੋ ਸਰਕਾਰੀ ਕੀਤਾ ਸੀ ਨਾ, ਹੁਣ ਪਤਾ ਨਹੀਂ ਬਾਅਦ ਦਿੱਤੇ ਨੇ ਕਿ ਨਹੀਂ। ਇਹ ਤਾਂ ਕੋਈ ਰਸੀਦ ਦਿਖਾਵੇ ਬਾਜੀ ਤਾਂ ਪਤਾ ਲੱਗੇਗਾ, ਕਿਉਂਕਿ ਬਾਜੀ ਤਾਂ ਕਿਸੇ ਸ਼ਾਦੀਆਂ ਵੀ ਰਸੀਦਾਂ ਨਹੀਂ ਵਿਖਾਉਂਦੀ। ਉਹ ਜ਼ਾਹਿਰ ਹੈ ਉਹ ਨਵਾਜ਼ ਸ਼ਰੀਫ ਸਾਹਿਬ ਦੀ ਮੂੰਹ ਬੇਲੀ ਬੇਟੀ ਹੈ, ਉਹਨਾਂ ਨੇ ਨਹੀਂ ਦਿਖਾਈ ਕਦੀ ਰਸੀਦਾਂ, ਅਤੇ ਇਹਨਾਂ ਨੇ ਕਿੱਥੋਂ ਦਿਖਾਉਣੀਆਂ ਨੇ। ਹੁਣ ਇਹਨਾਂ ਨੂੰ ਕੋਈ ਪੁੱਛੇ ਕਿ ਜਿਸ ਵੇਲੇ 90 ਦੀ ਦਿਹਾਈ ਨਹੀਂ ਸੀ ਜਾਂ 80 ਦੀ ਆਖਰੀ ਦਿਹਾਈ ਨਹੀਂ ਸੀ, ਜਿਸ ਵੇਲੇ ਬੇਨਜ਼ੀਰ ਸਾਹਿਬਾਂ ਦੀਆਂ ਨੰਗੀਆਂ ਗੰਦੀਆਂ ਜਾਲੀ ਤਸਵੀਰਾਂ ਸੁੱਟੀਆਂ ਗਈਆਂ, ਪੀਲਾ ਰੰਗ ਪਾਉਣ 'ਤੇ ਉਹਨਾਂ ਨੂੰ ਮਾਜ਼ਰਤ ਪ੍ਰੋਸੀਕਿਊਟ ਆਖਿਆ ਗਿਆ, ਟੈਕਸੀ ਆਖਿਆ ਗਿਆ। ਮਤਲਬ ਇਹ ਅਖਲਾਕੀਆਤ ਸੀ। ਲੱਖ ਦੀ ਲਾਨਤ ਇਸ ਇਖਲਾਕੀਆਤ 'ਤੇ, ਅਗਰ ਇਖਲਾਕੀਆਤ ਸੀ ਤੇ ਇਹ ਮੇਰਾ ਮਤਲਬ ਇਹ ਕਿ ਸੱਪ ਨੂੰ ਸੱਪ ਲੜੇ, ਵਿਸ ਕਿਹਨੂੰ ਚੜੇ। ਇਹ ਉਹੀ ਗੱਲ ਬਣੀ ਹੈ ਕਿ ਬਾਰ ਜਿਹੜਾ ਹੈ, ਇਹ ਜਿਹੜੇ ਸੱਪ ਨੇ ਉੱਤੇ ਵਾਲੇ, ਇਹ ਇੱਕ ਦੂਜੇ ਨੂੰ ਲੜਦੇ ਰਹੇ ਨੇ, ਫਿਰ ਇਹਨਾਂ ਮੁਆਹਦੇ ਕਰ ਲਏ। ਫਿਰ ਇਹ ਜ਼ਰਾ ਛੋਟਾ ਜਿਹਾ ਸ਼ਾਰਟ ਜਿਹਾ ਕਲਿੱਪ ਜ਼ਰਾ ਆਸਮਾ ਸ਼ਰਾਜ਼ੀ ਸਾਹਿਬਾਂ ਦਾ ਸੁਣੋ, ਆਂਦੇ ਕੀ ਨੇ। ਮੇਰਾ ਮਤਲਬ ਇਹ ਹੁਣ ਤੁਸੀਂ ਹਿਸਾਬ ਲਾ ਕੇ ਮੈਨੂੰ ਦੱਸਣਾ ਕਮੈਂਟਸ ਦੇ ਵਿੱਚ ਕਿ ਇਹਨਾਂ ਦੀ ਜਿਹੜੀ ਖਬਰ ਹੈ ਉਹ ਡੰਗ ਮਾਰ ਕੇ ਪੁੱਠੀ ਹੋਈ ਹੈ ਜਾਂ ਪੁੱਠੀ ਹੋ ਕੇ ਉਹਨੇ ਡੰਗ ਮਾਰਿਆ ਖਬਰ ਨੇ।
ਜਾਂ ਇਹਨਾਂ ਦੀ ਖਬਰ ਦਮੂਈ ਹੈ, ਬਾਜੀ ਨਹੀਂ ਕਹਿ ਰਿਹਾ, ਮੈਂ ਖਬਰ ਨੂੰ ਕਹਿ ਰਿਹਾ, ਫਿਰ ਔਰਤ ਕਾਰਡ ਕੱਢ ਲੈਣਗੇ। ਇਹ ਜ਼ਰਾ ਸੁਣੋ ਇਹਨਾਂ ਦੀ ਗੱਲਬਾਤ ਤੇ ਫਿਰ ਮੈਨੂੰ ਦੱਸੋ ज़रा। पाकिस्तान की सियासत में उतार चढ़ाव हमने अभी नहीं बहुत अरसे से हम देख रहे हैं, और मुख्तलिफ ढाइयों में पाकिस्तान की सियासत जो है वो मुख्तलिफ अतवार के साथ और अंदाज के साथ रही है। इस पूरी सियासत के अंदर हमें नज़र आया कभी पाकिस्तान पीपल्स पार्टी और पाकिस्तान मुस्लिम लीग नून के इख्तलाफात, कभी दोनों का इत्तेहाद, कभी एक दूसरे के ऊपर इल्ज़ामात, कभी एक दूसरे के साथ जो है वो जिसे कहना चाहिए उनके खिलाफ ज़ुबान इस्तेमाल करना, ये सब होता रहा है। यानी आप अगर TV स्क्रीन पर देखें कि मोहतरमा अपोजिशन लीडर हैं या वज़ीर आज़म हैं या नवाज शरीफ साहब वज़ीर आज़म हैं या अपोजिशन लीडर हैं, वो एक दूसरे के साथ बात करते थे, वो एक दूसरे के साथ उनके मेज़ पे जाके, उनके डेस्क पे जाके उनसे बात किया करते थे, और बेपनाह इख्तलाफात है। यानी इख्तलाफात दोनों के बीच में 2006 के अंदर अनबिलीवेबल, नाकाबिले यकीन हमने मनाजिर देखे जब लंदन के अंदर एक मिसाक जमहूरियत तय पाया। मोहतरमा मियाँ नवाज शरीफ के अपार्टमेंट पर तशरीफ़ ले गई और वहाँ पर उन्होंने वो जो एक मिसाक जमहूरियत था, दोनों ने उस पर साइन किए। पाकिस्तान की सियासत का रुख बदला, पाकिस्तान के अंदर मजीद रवादारी आई, और ये फैसला किया गया कि एक दूसरे की ना टांगें खींची जाएंगी, ना हुकूमतें गिराई जाएंगी, और मिल के पाकिस्तान के सियासी निज़ाम को, अदालती निज़ाम को और पाकिस्तान के सियासी कल्चर को जो है वो मजबूत किया जाएगा। लेकिन फिर हालात ने पलटा खाया, एक तीसरी कुव्वत एक बहार बन के, उम्मीद की किरण बन के सामने आई, और उसका नाम पाकिस्तान तहरीक इंसाफ था। ये पाकिस्तान तहरीक इंसाफ को गैर मामूली मकबूलियत भी मिली, कहा गया कि वो तब्दीली भी लेके आएंगे, और इसमें कोई शक नहीं कि मिडिल क्लास को उन्होंने सामने वो लेके आए, और मिडिल क्लास ने सियासत के अंदर अपना किरदार अदा करने के लिए इमरान खान साहब की क़यादत में एक दम भरा। मगर उसके बाद जिस तरह से पाकिस्तान की सियासत तब्दील हुई, जो कल्चर डेवलप किया गया था 2006 में, वो किस तरह से फिर ख़राब हुआ, वो किस तरह से बर्बाद हुआ, वो जो सियासी इंतकाम है उसकी दास्तान भी ख़त्म नहीं हुई, और आज भी सियासी जमातें जो हैं वो इसको भुगत रही हैं, वो पाकिस्तान तहरीक इंसाफ हो या PMLN हो या पाकिस्तान पीपल्स पार्टी हो। लेकिन ये जो सियासी इंतकाम है ये एक दूसरे के साथ अब भी जारी है। कुछ नहीं बदला कुछ सालों में, लेकिन सोशल मीडिया का असर जो है वो ज़रूर अब सियासी जमातों के ऊपर आ रहा है। सियासी जमातें कितनी पुष्पनाही करती हैं, सोशल मीडिया कितना उनको दिखाता है, उसका कितने उसके असरात हैं। सुन लिया जी, ये बारीक कार्रवाई ये पाਉਂਦੇ ਨੇ ਤੇ ਔਰ ਪਾ ਕੇ ਤੇ ਫਿਰ ਨੀਵੇਂ ਹੋ ਕੇ ਤੇ ਉੱਥੋਂ ਨਿਕਲ ਜਾਂਦੇ ਨੇ। ਅੱਛਾ ਜੀ, ਅੱਗੇ ਚੱਲਦੇ। ਇਹ ਇੱਕ ਸਹਾਫੀ ਇਹਨਾਂ ਨੇ ਭੇਜਿਆ ਸੀ, ਇਜਾਜ਼ ਅਹਿਮਦ ਨਾਮੀ, ਖਾਨ ਸਾਹਿਬ ਨਾਲ ਉੱਥੇ ਬਦਤਮੀਜ਼ੀ ਕਰਨ ਵਾਸਤੇ। ਇਹ ਮਤੀਉੱਲਾ ਜਾਨ ਸਾਹਿਬ ਦੇ ਹੱਥੇ ਚੜ੍ਹ ਗਿਆ। ਉਹਨਾਂ ਸਵਾਲ ਪੁੱਛਿਆ ਕਿ ਬਈ ਇਹ ਦੱਸ ਵੀ ਉੱਥੇ ਜਿਹੜਾ 18ਵੇਂ ਗ੍ਰੇਡ ਦਾ ਜੱਜ ਹੈ ਉਹ ਆਜ਼ਾਦ ਹੈ? ਅੱਗੋਂ ਕੋਈ ਜਵਾਬ ਨਹੀਂ ਸੀ। ਉਹਨਾਂ ਪੁੱਛਿਆ ਦੱਸ ਵੀ ਤੋਸ਼ਾਖਾਨੇ ਦਾ ਜੱਜ ਆਜ਼ਾਦ ਹੈ? ਕੋਈ ਜਵਾਬ ਨਹੀਂ ਸੀ। ਉਹਨਾਂ ਪੁੱਛਿਆ ਵੀ ਇਹ ਜਿਹੜੇ ਕੈਦੀ ਨੇ ਇੱਕ ਕੈਦੀ ਦੇ ਕੋਲੋਂ ਹੀ ਹੁੰਦੇ ਨੇ, ਬਾਕੀ ਕੈਦੀਆਂ ਦੇ ਬਾਰੇ ਕਦੀ ਸਵਾਲ ਕੀਤਾ? ਕੋਈ ਜਵਾਬ ਨਹੀਂ ਸੀ। ਉਹਨਾਂ ਨੇ ਕਿਹਾ ਕਦੀ ਤੋਸ਼ਾਖਾਨਾ ਟਰਾਇਲ ਜਿਹੜਾ ਜੇਲ੍ਹ ਦੇ ਵਿੱਚ ਕਿਉਂ ਹੋ ਰਿਹਾ ਇਹਦੇ 'ਤੇ ਸਵਾਲ ਕੀਤਾ? ਉਹਨੇ ਕਿਹਾ ਨਹੀਂ, ਮੇਰੀ ਬੀਟ ਨਹੀਂ ਸੀ। ਮਤੀਉੱਲਾ ਸਾਹਿਬ ਨੇ ਕਿਹਾ ਵੀ ਫਿਰ ਇਹ ਬਾਕੀ ਕੰਮ ਕਰਨਾ ਤੁਹਾਡੀ ਬੀਟ ਸੀ। ਫਿਰ ਉਹਨਾਂ ਨੇ ਆਪੇ ਹੀ ਦੱਸਿਆ ਕਿ ਖਾਨ ਸਾਹਿਬ ਨੇ ਮੈਨੂੰ ਗੁੱਸੇ 'ਚ ਕਿਹਾ ਕਿ ਆਪਣੀ ਬਕਵਾਸ ਬੰਦ ਕਰੋ, ਅਤੇ ਫਿਰ ਮੈਂ ਆਪਣੀ ਬਕਵਾਸ ਬੰਦ ਕਰ ਦਿੱਤੀ। ਅਤੇ ਪਹਿਲੇ ਹੀ ਕਰ ਦੇਣੀ ਸੀ ਭਾਈ ਜੀ, ਜ਼ਰੂਰ ਖਾਨ ਸਾਹਿਬ ਨੂੰ ਇਹ ਕਹਿਣ ਦੇਣਾ ਸੀ ਆਪਣੀ ਬਕਵਾਸ ਬੰਦ ਕਰੋ। ਉਸ ਤੋਂ ਪਹਿਲੇ ਹੀ ਜਨਾਬ ਬੰਦ ਕਰ ਲੈਣੀ ਸੀ। ਹੁਣ ਵੀ ਤਾਂ ਕਹਿੰਦੇ ਹੋ ਨਾ ਵੀ ਉਹਨਾਂ ਨੇ ਕਿਹਾ ਅਤੇ ਮੈਂ ਫਿਰ ਬੰਦ ਕਰ ਦਿੱਤੀ। ਅੱਛਾ ਜੀ, ਲਾਹੌਰ ਦੇ ਵਿੱਚ ਮੁਨਾਵਾ ਦੇ ਵਿੱਚ ਕੈਂਸਰ ਹਸਪਤਾਲ ਹੈ, ਉਹਨੂੰ ਖ਼ਤਮ ਕਰ ਦਿੱਤਾ ਹੈ। ਪਹਿਲਾਂ ਹੀ ਕੈਂਸਰ ਦੇ ਬੜੇ ਥੋੜ੍ਹੇ ਹਸਪਤਾਲ ਨੇ ਪਾਕਿਸਤਾਨ 'ਚ, ਲੋਕ ਮਰਦੇ ਫਿਰਦੇ ਨੇ, ਪਤਾ ਨਹੀਂ ਉਹਨਾਂ ਨੂੰ ਕਿੱਥੋਂ ਦਵਾਈ ਲਈਏ। ਬੜਾ ਔਖਾ, ਬਹੁਤ ਹੀ ਔਖਾ, ਯਕੀਨ ਕਰੋ ਬੜਾ ਹੀ ਔਖਾ ਹੈ ਇਲਾਜ। ਅਤੇ ਲੋਕਾਂ ਨੂੰ ਪਹਿਲਾਂ ਹੀ ਨਹੀਂ ਪਤਾ ਵੀ ਕਿਵੇਂ ਸਰਵਾਈਵ ਕਰਨਾ, ਕਿੱਥੋਂ ਦਵਾਈ ਲੈਣੀ, ਕਿਸ ਤਰ੍ਹਾਂ ਆਪਣਾ ਟਾਕੀ ਲਾਉਣੀ ਹੈ। ਇਹਨਾਂ ਨੇ ਮੁਨਾਵਾ ਹਸਪਤਾਲ 'ਚ ਕੈਂਸਰ ਦਾ ਜਿਹੜਾ ਇਲਾਜ ਸੀ ਬੰਦ ਕਰ ਦਿੱਤਾ। ਉੱਥੇ ਕੀਮੋਥੈਰੇਪੀ, ਦੂਸਰੀਆਂ ਸਾਰੀਆਂ ਦਵਾਈਆਂ ਖਤਮ। ਮਰੀਜ਼ ਕੈਂਸਰ ਦੇ ਦਰਬਦਰ ਹੋ ਰਹੇ ਨੇ, ਉਹਨਾਂ ਨੂੰ ਪਤਾ ਨਹੀਂ ਕਿੱਥੇ ਜਾਈਏ। ਇਹ ਕਾਰਨਾਮੇ ਅੰਜਾਮ ਦੇ ਰਹੇ ਨੇ। ਅੱਛਾ ਜੀ, ਫਿਰ ਮਰੀਮ ਨਵਾਜ਼ ਸਾਹਿਬਾ ਨੇ ਅੱਗੋਂ ਇਹ ਆਖਿਆ ਵੀ ਜਿਹੜਾ ਪੰਜਾਬ 'ਤੇ ਤਨਕੀਦ ਕਰੇਗਾ ਉਹਦੀਆਂ ਉਂਗਲਾਂ ਤੋੜ ਦਿਆਂਗੀ। ਇਹ ਹੁਣ ਪੰਜਾਬ ਅਤੇ ਸਿੰਧ ਨੂਰਾ ਕੁਸ਼ਤੀ ਖੇਡ ਰਹੇ ਨੇ ਤਾਂ ਕਿ ਇਹ ਆਪੋਜੀਸ਼ਨ ਲੱਗਣ। ਉਹ ਅੱਗੋਂ ਆਉਂਦੇ ਨੇ ਮਾਨੋ ਬਿੱਲੀ ਵਾਲਾ ਬਾਜੀ ਨੇ ਮੇਕਅਪ ਕਰ ਲਿਆ। ਉਹ ਬਾਜੀ ਨੂੰ ਮਾਨੋ ਬਿੱਲੀ ਆਖਣਾ ਸ਼ੁਰੂ ਹੋ ਗਏ ਨੇ ਵੀ ਮਾਨੋ ਬਿੱਲੀ ਤਰ੍ਹਾਂ ਬਾਜੀ ਮੇਕਅਪ ਕਰਕੇ ਆ ਜਾਂਦੀ ਹੈ। ਉਹਨਾਂ ਦੀਆਂ ਖਵਾਤੀਨ ਸ਼ੈਲਾ ਰਜ਼ਾ ਸਾਹਿਬਾ ਵਗੈਰਾ ਇਹ ਆਉਂਦੇ ਨੇ ਮੈਂ ਉਂਗਲਾਂ ਤੋੜ ਦਿਆਂਗੀ ਜਿਹਨੇ ਪੰਜਾਬ ਵੱਲ ਨੂੰ ਕੀਤੀ। ਇਹ ਹੁਣ ਨੂਰਾ ਕੁਸ਼ਤੀ ਕਰ ਰਹੇ ਨੇ। ਇਸ ਲਈ ਸਿੰਧ ਦੀ ਅਤੇ ਪੰਜਾਬ ਦੀ ਆਵਾਮ ਭਾਈ ਭਾਈ ਹੈ। ਤੁਹਾਨੂੰ ਦੋਵਾਂ ਨੂੰ ਇਹਨਾਂ ਦੋਵਾਂ ਟੱਬਰਾਂ ਨੇ ਲੁੱਟਿਆ। ਤੁਸੀਂ ਇਹਨਾਂ ਦੇ ਚੱਕਰ 'ਚ ਆਪੋ 'ਚ ਨਹੀਂ ਲੜਨਾ ਵੀ ਇਹ ਪੰਜਾਬੀਆਂ ਨੇ ਇਹ ਕਹਿ ਤਾ, ਸਿੰਧੀਆਂ ਨੇ ਇਹ ਕਹਿ ਤਾ। ਤੁਹਾਡੀ ਦੋਵਾਂ ਨੂੰ ਹੀ ਇਹ ਦੋਵੇਂ ਟੱਬਰ ਜੋਕਾਂ ਤਰ੍ਹਾਂ ਲੁੱਟ ਰਹੇ ਨੇ। ਤੁਹਾਡੇ ਦੋਵਾਂ ਦਾ ਇੱਕ ਹੀ ਹਾਲ ਕੀਤਾ ਇਹਨਾਂ ਨੇ। ਤੁਸੀਂ ਘਿਓ ਸ਼ੱਕਰ ਹੀ ਰਹੋ। ਇਹ ਨੂਰਾ ਕੁਸ਼ਤੀ ਕਰ ਰਹੇ ਨੇ ਤੁਹਾਨੂੰ ਸਿਰਫ ਰਾਜ਼ੀ ਕਰਨ ਲਈ। ਹੋਰ ਇਹਨਾਂ ਦਾ ਕੋਈ ਐਸਾ ਹਿਸਾਬ ਕਿਤਾਬ ਜਿਹੜਾ ਉਹ ਮੌਜੂਦ ਨਹੀਂ ਹੈ। ਅੱਛਾ ਜੀ, ਅਗਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਹੁਣ ਜ਼ਰਾ ਆ ਜਾਈਏ ਬਾਬਾ ਜੀ ਦੇ ਠੁੱਲੂ ਵਾਲੇ ਪਾਸੇ। ਮਾਜ਼ਰਤ ਇਸ ਲਫ਼ਜ਼ ਦੇ ਉੱਤੇ ਬਹੁਤ ਜ਼ਿਆਦਾ। ਅਜ਼ਮਾ ਬੁਖਾਰੀ ਸਾਹਿਬਾ ਨੇ ਆਪਣਾ ਕੋਈ ਵੀਡੀਓ ਜਾਰੀ ਕੀਤੀ ਹੈ, ਪਤਾ ਨਹੀਂ ਵੀਲਾਗ ਹੈ, ਪਤਾ ਨਹੀਂ ਕੀ ਹੈ, ਮੈਨੂੰ ਇਹ ਨਹੀਂ ਪਤਾ। ਮੈਂ ਤਾਂ ਟਵਿੱਟਰ 'ਤੇ ਦੇਖੀ, ਉਹਨਾਂ ਵੀਡੀਓ ਜਾਰੀ ਕੀਤੀ ਹੈ। ਇੱਕ ਤਾਂ ਮੈਂ ਪੁੱਛਿਆ ਤਾਂ ਪਤਾ ਲੱਗਾ ਵੀ ਉਹਨਾਂ ਦੇ ਪੈਰਾਂ ਨੂੰ ਖੁਰਕ ਪੈ ਗਈ ਹੈ। ਪਤਾ ਨਹੀਂ ਹੁਣ ਸਲਾਬ ਵਾਲੇ ਇਲਾਕੇ ਤੋਂ ਪਈ ਹੈ। ਖੁਰਕ ਪੰਜਾਬੀ 'ਚ ਕਹਿੰਦੇ ਨੇ ਅਤੇ ਉਰਦੂ 'ਚ ਉਹਨੂੰ ਖਾਰਿਸ਼ ਕਹਿੰਦੇ ਨੇ, ਅੰਗਰੇਜ਼ੀ 'ਚ ਉਹਨੂੰ ਇਚਿੰਗ ਕਹਿਣਗੇ।
ਤੇ ਬਾਜੀ ਦੇ ਪੈਰਾਂ ਨੂੰ ਖੁਰਕ ਪੈ ਗਈ ਹੈ। ਅੱਛਾ, ਉਹ ਤੁਸੀਂ ਪੁੱਛੋਗੇ ਵੀ ਉਹ ਕਿਵੇਂ? ਉਹ ਇਹ ਜ਼ਰਾ ਵੀਡੀਓ ਸਾਈਡ ਤੇ ਵੇਖਦੇ ਜਾਓ, ਤੁਹਾਨੂੰ ਸਮਝ ਆਏਗੀ ਕਿ ਜਦੋਂ ਬੈਠੇ ਤਾਂ ਪਿੱਛੇ ਕੁਰਸੀ ਹਿੱਲੀ ਜਾ ਰਹੀ ਸੀ, ਹਿੱਲੀ ਜਾ ਰਹੀ ਸੀ, ਹਿੱਲੀ ਜਾ ਰਹੀ ਸੀ। ਹੁਣ ਇਨਸਾਨਾਂ ਦੇ ਪਿੱਛੇ ਕੋਈ ਦੁਮ ਤੇ ਹੁੰਦੀ ਨਹੀਂ ਵੀ ਜਿਹਨੇ ਹਿੱਲਣਾ ਹੁੰਦਾ। ਹੁਣ ਮੈਂ ਬੈਠਾ ਕੁਰਸੀ ਤੇ ਨਹੀਂ ਪਿੱਛੇ ਹਿੱਲ ਰਹੀ ਨਾ। ਇਨਸਾਨਾਂ ਦੇ ਪਿੱਛੇ ਕਿਹੜਾ ਕੋਈ ਦੁਮ ਹੁੰਦਾ ਕਿ ਉਹਨੇ ਹਿੱਲਣਾ ਹੁੰਦਾ, ਕੋਈ ਪੂਛਲ ਹੈ, ਤੇ ਕੁਰਸੀ ਹੈ ਨਾ, ਪੂਛਲ ਨਹੀਂ ਹੈ, ਤੇ ਉਹਨੇ ਕਿਵੇਂ ਹਿੱਲਣਾ? ਉਹ ਭੈਣ ਸਾਡੀ ਦੇ ਪੈਰਾਂ 'ਚ ਖੁਰਕ ਹੋ ਰਹੀ, ਉਹ ਪੈਰ ਹਿਲਾ ਰਹੀ ਹੈ ਤੇ ਫਿਰ ਕੁਰਸੀ ਹਿੱਲ ਰਹੀ, ਉਹਦੇ ਨਾਲ ਮੇਰਾ ਪੈਰ ਰਗੜ ਰਹੀ ਇੱਕ ਦੂਜੇ ਨਾਲ। ਚਲੋ ਕੋਈ ਦਵਾਈ ਸ਼ਵਾਈ ਲਓ, ਕੋਈ ਸਟੀਰੋਇਡਸ ਵਗੈਰਾ ਲਾਓ, ਉਹਦੇ ਤੇ ਠੀਕ ਹੋ ਜਾਏਗੀ, ਅੱਲਾ ਕਰਮ ਕਰੇਗਾ। ਲੇਕਿਨ ਅਗਲਾ ਜਿਹੜਾ ਕੰਮ ਉਹਨਾਂ ਨੇ ਕੀਤਾ ਹੈ ਉਹ ਬੜਾ ਖਤਰਨਾਕ ਕੀਤਾ। ਉਹ ਉਹਨਾਂ ਨੇ ਆਖਿਆ ਵੀ ਜਿਹੜਾ ਜਲਸਾ ਹੋਇਆ ਉਹਦੇ 'ਚ ਲੋਕੀ ਨਹੀਂ ਆਏ, ਤੇ ਆਹ ਨਹੀਂ ਆਏ, ਤੇ ਉਹ ਨਹੀਂ ਆਏ, ਤੇ ਉਹਨਾਂ ਨੇ ਵੀ ਇਸ ਵੇਲੇ ਇਹਨਾਂ ਦਾ ਦਿਲ ਪੂਰਾ ਹੈ ਕਿ ਕਿਸੇ ਤਰੀਕੇ ਨਾਲ ਉਹ ਜਿਹੜਾ 21 ਪੁਆਇੰਟ ਵਾਲਾ ਕੰਮ ਹੈ, ਜਿੱਥੇ ਸਦਰ ਟਰੰਪ ਪੈ ਗਿਆ ਆਪਣੇ ਜਰਨੈਲਾਂ ਨੂੰ ਕਿ ਬਈ ਜਿਹੜਾ ਮੇਰੇ ਨਾਲ ਰਾਜ਼ੀ ਹੈ ਉਹ ਠੀਕ ਹੈ, ਵਰਨਾ ਕਮਰੇ 'ਚੋਂ ਬਾਹਰ ਨਿਕਲ ਜਾਓ। ਟਰੰਪ ਸਾਹਿਬ ਨੇ ਆਪਣੇ ਜਰਨੈਲਾਂ ਨੂੰ ਕਿਹਾ ਹੈ ਕਿ ਜਿਹੜਾ ਮੇਰੇ ਨਾਲ ਰਾਜ਼ੀ ਹੈ ਠੀਕ ਹੈ, ਬਾਕੀ ਕਮਰੇ 'ਚੋਂ ਬਾਹਰ ਨਿਕਲ ਜਾਓ, ਉਹ ਦਰਵਾਜ਼ਾ ਹੈ, ਤੇ ਨਾਲ ਹੀ ਤੁਹਾਡਾ ਰੈਂਕ ਤੇ ਹਰ ਸ਼ੈ ਬਾਹਰ ਜਾਏਗੀ। ਇੱਥੇ ਜਰਨਲ ਛੱਡ ਕਿਸੇ ਮੇਜਰ ਨੂੰ ਤੁਸੀਂ ਕਹਿ ਦਿੱਤਾ, ਇੱਥੇ ਵਜ਼ੀਰ ਆਜ਼ਮ ਤੁਹਾਡੇ ਮੁਲਕ ਦਾ ਮੇਜਰ ਨੂੰ ਕਹਿ ਦੇ, ਉਹਨਾਂ ਜਨਾਬ ਹੱਥਕੜੀਆਂ ਲਾ ਲੈਣੀਆਂ ਨੇ ਉਸ ਵੇਲੇ ਸ਼ਹਿਬਾਜ਼ ਸ਼ਰੀਫ ਨੂੰ। ਉੱਥੇ ਸੋਚੋ, ਉਹ ਜਰਨਲਸ ਨੂੰ ਕਹਿ ਰਹੇ ਨੇ ਕਿ ਜਿਹਨੂੰ ਪਸੰਦ ਨਹੀਂ ਉਹ ਬਾਹਰ ਨਿਕਲ ਜਾਏ। ਜਿਹੜਾ ਉਹਨਾਂ ਦਾ ਵਜ਼ੀਰ ਦਫਾ ਆਉਂਦੇ ਨੇ ਵੀ ਢਿੱਡਾਂ ਵਾਲੇ ਜਰਨੈਲ ਨਹੀਂ ਚਾਹੀਦੇ, ਮੋਟੇ ਜਰਨੈਲ ਨਹੀਂ ਚਾਹੀਦੇ, ਪਤਲੇ ਹੋ ਜਾਓ ਬਈ ਸਾਰੇ। ਇੱਥੇ ਤੁਸੀਂ ਕੋਈ ਗੱਲ ਕਰ ਸਕਦੇ ਹੋ ਜਰਨਲ ਸਾਹਿਬ ਨੂੰ? ਅੱਛਾ ਖੈਰ, ਇਹ ਬਾਜੀ ਨੇ ਉਹਦੇ ਵਿੱਚ ਇੱਕ ਲਫ਼ਜ਼ ਇਸਤੇਮਾਲ ਕਰ ਦਿੱਤਾ, ਮੈਨੂੰ ਲੱਗਦਾ ਇਹਦਾ ਦਿਲ ਹੈ ਵੀ ਇਹਦੇ 'ਤੇ ਡਿਸਕਸ਼ਨ ਹੋਵੇ, ਬਾਬਾ ਜੀ ਦਾ ਠੁੱਲੂ। ਹੁਣ ਮੈਂ ਚਾਹਾਂਗਾ ਵੀ ਜਿਹੜੇ ਬੱਚੇ ਬੈਠੇ ਨੇ ਨਾ, ਜਾਂ ਮੇਰੇ ਮਤਲਬ ਬਾਜੀਆਂ ਬੈਠੀਆਂ ਨੇ, ਮਾਵਾਂ ਬੈਠੀਆਂ ਨੇ, ਉਹ ਹੁਣ ਇੱਥੋਂ ਵੀਲਾਗ ਮੁਕਾ ਦੇਣ, ਅੱਗੋਂ ਦੂਜੇ ਬੰਦੇ ਵੇਖਣ। ਸਮਝਦੇ ਹੋ ਨਾ? ਜਿਹੜੀ ਇਹਦੀ ਇਹ ਵਜ਼ੀਰੇ ਇਤਲਾਤ ਹੈ, ਮੈਨੂੰ ਇਹਦੀ ਤਸ਼ਰੀਹ ਕਰਨੀ ਪੈਣੀ ਹੈ, ਮੁਮਕਿਨ ਨਹੀਂ ਵੀ ਇਹਦੀ ਤਸ਼ਰੀਹ ਨਾ ਕਰੀਏ। ਇਸ ਲਈ ਤੁਹਾਡੀ ਮਿਹਰਬਾਨੀ ਹੈ। ਅਗਲਾ ਵੀਲਾਗ ਇਸੇ ਚੀਜ਼ 'ਤੇ ਹੈ, ਥੋੜ੍ਹਾ ਜਿਹਾ ਜਿਹੜੇ 2-3 ਮਿੰਟ ਨੇ, 4 ਮਿੰਟ ਨੇ, 2-3 ਮਿੰਟ ਹੀ ਨੇ, ਜ਼ਿਆਦਾ ਨਹੀਂ। ਇਹ ਮੇਰੀ ਤੁਹਾਡੇ ਕੋਲ ਗੁਜ਼ਾਰਿਸ਼ ਹੈ ਵੀ ਇੱਥੇ ਮਾਵਾਂ ਨੂੰ, ਭੈਣਾਂ ਨੂੰ, ਬਾਜੀਆਂ ਨੂੰ ਵੀ ਇੱਥੇ ਇਹਨੂੰ ਬੰਦ ਕਰ ਦਿਓ। ਤੁਹਾਨੂੰ ਗੱਲ ਸਮਝ ਆ ਹੀ ਗਈ ਹੈ ਵੀ ਉਹਨਾਂ ਨੇ ਕਿਹੋ ਜਿਹੇ ਅਲਫਾਜ਼ ਇਸਤੇਮਾਲ ਕੀਤੇ। ਮੈਂ ਜ਼ਰਾ ਐਕਸਪਲੇਨ ਕਰ ਦਿਆਂ ਤਾਂ ਕਿ ਭੈਣ ਸਾਡੀ ਨੂੰ, ਇਹ ਭਤੀਜੀ ਹੈ ਰੇਮਨ ਡੇਵਿਸ ਦੀ, ਇਹ ਜਿਹੜੀ ਬਾਜੀ ਹੈ ਨਾ, ਇਹਨਾਂ ਦੇ ਵਾਲਦ ਸਾਹਿਬ ਰੇਮਨ ਡੇਵਿਸ ਦੇ ਨਾਲ ਬੜਾ ਕਰੀਬੀ, ਉਹਨਾਂ ਦੇ ਵਕੀਲ ਸਨ ਨਾ, ਉਹਨਾਂ ਦੇ ਇੱਥੋਂ ਛੁਡਵਾ ਕੇ ਭੇਜਿਆ। ਤੇ ਰੇਮਨ ਡੇਵਿਸ ਦੀ ਭਤੀਜੀ ਸਾਹਿਬਾਂ ਨੇ ਉਹਨਾਂ ਨੇ ਜਿਹੜੇ ਅਲਫਾਜ਼ ਇਸਤੇਮਾਲ ਕੀਤੇ ਨੇ, ਹੁਣ ਤੁਹਾਨੂੰ ਮੈਂ ਪਹਿਲਾਂ ਵੀ ਆਖਿਆ ਵੀ ਬੱਚੇ ਤੇ ਔਰਤਾਂ ਤੇ ਉਹ ਜ਼ਰਾ ਪਾਸੇ ਤੇ ਹੁਣ ਜ਼ਰਾ ਖੁੱਲ੍ਹ ਕੇ ਕਰ ਲੈਣ। ਇਹ ਜਿਹੜੇ ਤੋਲੀਦੀ ਅਜ਼ਾ ਹੁੰਦੇ ਨੇ, ਉਹਨਾਂ ਦੇ ਬਾਰੇ ਇਹ ਲਫ਼ਜ਼ ਪੰਜਾਬੀ ਦੇ ਵਿੱਚ ਇੱਕ ਸਲੈਂਗ ਦੇ ਤੌਰ 'ਤੇ ਬਾਬਾ ਜੀ ਦੇ ਜਾਂ ਕੋਈ ਵੀ ਜਿਹੜਾ ਮੇਰਾ ਮਤਲਬ ਇਸਤੇਮਾਲ ਕੀਤੇ ਜਾਂਦੇ ਨੇ ਮੇਲ ਵਾਸਤੇ। ਇਹ ਹੁਣ ਮੇਰੀ ਸਮਝ ਤੋਂ ਬਾਹਰ ਹੈ ਵੀ ਇਹੋ ਜਿਹੇ ਲਫ਼ਜ਼ ਇੱਕ ਪੰਜਾਬ ਦੀ ਇਨਫੋਰਮੇਸ਼ਨ ਮਿਨਿਸਟਰ ਬਹਿ ਕੇ ਇਸਤੇਮਾਲ ਕਰੇ, ਉਹ ਗੱਲ ਮੇਰੀ ਸਮਝ ਤੋਂ ਬਾਹਰ ਹੈ। ਪਤਾ ਗੰਦੀਆਂ ਗਾਲਾਂ ਹੀ ਨੇ ਨਾ। ਹੁਣ ਬਾਬਾ ਜੀ ਵੀ ਵਿਚਾਰੇ ਸਾਰੇ ਸੋਚਦੇ ਹੋਣਗੇ ਵੀ ਕੁੜੀਏ ਸਾਡਾ ਇਹਦੇ 'ਚ ਕੀ ਕਸੂਰ ਹੈ, ਸਾਡੇ ਮਗਰ ਕਿਉਂ ਪੈ ਗਈ ਹੈ? ਮਤਲਬ ਬਾਬਿਆਂ ਨੂੰ ਬਦਨਾਮ ਕਰਨ ਤੇ ਮੈਨੂੰ ਕੋਈ ਸਮਝ ਤੋਂ ਬਾਹਰ ਹੈ। ਉਹ ਐਸ ਅਹਿਮਦ ਇੱਕ ਬਾਬਿਆਂ ਦੇ ਉੱਤੇ ਵੀਲਾਗ ਕਰਦਾ, ਮੈਨੂੰ ਇਹ ਨਹੀਂ ਪਤਾ ਕਿ ਉਹ ਅੱਛਾ। ਹੁਣ ਕਈਆਂ ਨੇ ਕਹਿਣਾ ਗਿੱਲ ਸਾਹਿਬ ਤੁਸੀਂ ਹਰ ਖਬਰ ਲੈ ਕੇ ਬਹਿ ਜਾਂਦੇ ਹੋ, ਇਹ ਖਬਰ ਦੇਣ ਦੀ ਕੀ ਲੋੜ ਸੀ? ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਐਡੀਟੋਰੀਅਲ ਪੋਲਿਸੀ ਜਿਹੜੀ ਹੈ ਸਾਡੇ ਵੀਲਾਗ ਦੀ ਜਿਹੜੀ ਵੀ, ਉਹ ਜਨਾਬ ਕੋਲੋਂ ਮਨਜ਼ੂਰ ਕਰਾਈਏ ਪਹਿਲਾਂ, ਵੀ ਇਹ ਸਾਨੂੰ ਫੈਸਲਾ ਕਰਨ ਦਿਓ ਨਾ ਵੀ ਕਿਹੜੀ ਗੱਲ ਕਰਨੀ ਕਿਹੜੀ ਨਹੀਂ ਕਰਨੀ। ਮਿਹਰਬਾਨੀ ਕਰੋ ਥੋੜ੍ਹੀ ਜੀ, ਇੰਨੀ ਕੁ ਆਜ਼ਾਦੀ ਤੇ ਦਿਓ। ਇੱਕ ਪਾਸੇ ਫੀਲਡ ਮਾਰਸ਼ਲ ਸਾਹ ਘੁੱਟਣ ਡਿਆ, ਇੱਕ ਪਾਸੇ ਤੁਸੀਂ ਘੁੱਟਦੇ ਰਹਿੰਦੇ ਹੋ। ਤੇ ਇਹ ਹੁਣ ਮੇਰਾ ਸਵਾਲ ਹੈ ਇਹ ਆਪਣਾ ਰੇਮਨ ਡੇਵਿਸ ਸਾਹਿਬ ਦੀ ਜਿਹੜੀ ਭਤੀਜੀ ਸਾਹਿਬਾਂ ਨੇ ਉਹਨਾਂ ਦੇ ਕੋਲੋਂ, ਕਿ ਇਹੋ ਜਿਹੇ ਅਲਫਾਜ਼ ਜਿਹੜੇ ਨੇ ਉਹ ਨੈਸ਼ਨਲ ਟੀਵੀ 'ਤੇ ਬਹਿ ਕੇ ਤੁਸੀਂ ਕਹਿੰਦੇ ਚੰਗੇ ਲੱਗਦੇ ਹੋ? ਇੱਕ ਖਾਤੂਨ ਹੋ ਕੇ ਕੀ ਕੱਢਣਾ ਇਹਨਾਂ ਲਫ਼ਜ਼ਾਂ ਦੇ ਵਿੱਚੋਂ? ਕੀ ਤੁਹਾਨੂੰ ਮੇਰਾ ਮਤਲਬ ਹੈ ਕਿ ਕੀ ਤੁਸੀਂ ਇਹਦੇ 'ਚੋਂ ਬਾਬਿਆਂ ਦੇ ਨਾਲ ਕੀ ਕਰਨਾ ਚਾਹੁੰਦੇ ਹੋ? ਮਤਲਬ ਕਿ ਉਹਨਾਂ ਦੀ ਕਿਉਂ ਤਹਿਕੀਰ ਕਰ ਰਹੇ ਹੋ, ਕਿਉਂ ਉਹਨਾਂ ਦੀ ਤੋਹੀਨ ਕਰ ਰਹੇ ਹੋ? ਕਿ ਮਤਲਬ ਇਹ ਕੋਈ ਜ਼ੇਬ ਦਿੰਦਾ ਹੈ ਇੱਕ ਇਨਫੋਰਮੇਸ਼ਨ ਮਿਨਿਸਟਰ ਨੂੰ ਟੈਲੀਵਿਜ਼ਨ 'ਤੇ ਬਹਿ ਕੇ ਇਹੋ ਜਿਹੀਆਂ ਗੰਦੇ ਅਲਫਾਜ਼ ਇਸਤੇਮਾਲ ਕਰਨੇ? ਔਰ ਉਹ ਵੀ PTI ਵਾਸਤੇ ਸਿਰਫ ਇਹ ਦੱਸਣਾ ਵੀ ਬੰਦੇ ਉੱਤੇ ਕੋਈ ਹੋਰ ਸ਼ੈ ਕਰ ਲਓ। ਬਾਬਾ ਜੀ ਦੇ ਮੇਰਾ ਮਤਲਬ ਕਿ ਤੁਸੀਂ ਆਖੋ ਵੀ ਜਿੰਨੇ ਬਾਬਾ ਜੀ ਦੇ ਸਿਰ 'ਤੇ ਵਾਲ ਨੇ ਉਹਨੇ ਬੰਦੇ ਨਹੀਂ ਸੀ, ਆ ਕੋਈ ਗੱਲ ਕਰ ਲਓ ਕਿ ਬਾਬਾ ਜੀ ਦੀਆਂ ਉਂਗਲੀਆਂ ਜਿੰਨੇ ਬੰਦੇ ਸਨ, ਉੱਥੇ 5 ਬੰਦੇ ਸਨ। ਕੋਈ ਥੋੜ੍ਹਾ ਜਿਹਾ ਖਿਆਲ ਕਰੋ। ਕੋਈ ਤੁਹਾਡੇ ਕੋਲ ਅਵਾਮੀ ਅਹੁਦਾ ਹੈ, ਭਾਵੇਂ ਫਾਰਮ 47 ਦਾ ਹੈ, ਕੋਈ ਭੈਣ ਮੇਰੀ ਹੈ, ਕੋਈ ਥੋੜ੍ਹਾ ਜਿਹਾ ਖਿਆਲ ਕਰੋ। ਮੈਨੂੰ ਇੱਥੋਂ ਇਜਾਜ਼ਤ ਦਿਓ, ਫਿਰ ਰੱਬ ਰੱਖ।